ਮੇਰੇ ਭੈਣ ਭਰਾਵਾਂ ਬੱਚਿਆਂ ਤੇ ਮਿੱਤਰਾਂ ਨੂੰ ਮੇਰਾ ਬਹੁਤ-ਬਹੁਤ ਸਲਾਮ ਕਬੂਲ ਹੋਵੇ। ਅੱਜ ਮੈਂ ਇੱਕ ਬੜੇ ਹੀ ਅਨੋਖੇ ਜਿਹੇ ਟੌਪਿਕ ਤੇ ਗੱਲ ਕਰਨ ਲੱਗੀ ਹਾਂ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਾਰਿਸ਼ਾਂ ਦਾ ਮੌਸਮ ਹੈ, ਬਰਸਾਤ ਸ਼ੁਰੂ ਹੋ ਗਈ ਹੈ ਤੇ ਹਰ ਵੇਲੇ ਬਾਰਿਸ਼ ਆ ਗਈ, ਕਣੀਆਂ ਪੈਣ ਲੱਗ ਪਈਆਂ। ਇਸ ਤਰ੍ਹਾਂ ਦੀ ਸਾਡੀ ਜ਼ਿੰਦਗੀ ਦੇ ਸ਼ਬਰੋਜ਼ ਹੋ ਗਏ ਨੇ। ਅੱਜ ਅਸੀਂ ਗੱਲ ਕਰਾਂਗੇ ਬੱਦਲਾਂ ਦੀਆਂ ਕਿਸਮਾਂ ਦੇ। ਆਕਾਸ਼ ਵਿੱਚ ਨਜ਼ਰ ਆਉਣ ਵਾਲੇ ਸਾਰੇ ਬੱਦਲ ਇੱਕੋ ਜਿਹੇ ਨਹੀਂ ਹੁੰਦੇ। ਹਰ ਬੱਦਲ ਦੀ ਆਪਣੀ ਸ਼ਕਲ, ਆਪਣਾ ਰੰਗ, ਆਪਣੀ ਅੱਛਾਈ ਤੇ ਆਪਣੀ ਖਾਸੀਅਤ ਹੁੰਦੀ ਏ। ਕੋਈ ਬੱਦਲ ਸਿਰਫ ਛਾਂ ਕਰਦਾ ਹੈ, ਕੋਈ ਹਲਕੀ ਫੁਲਕੀ ਫਵਾਰ ਲਿਆਉਂਦਾ ਹੈ ਤੇ ਕੋਈ ਜ਼ੋਰਦਾਰ ਮੀਂਹ ਵਰਸਾ ਕੇ ਚਲਾ ਜਾਂਦਾ ਹੈ। ਕੋਈ ਬੱਦਲ ਗਰਜ ਚਮਕ ਤੇ ਤੂਫਾਨ ਦਾ ਸਬੱਬ ਬਣ ਜਾਂਦਾ ਹੈ। ਅੱਜ ਅਸੀਂ ਬੱਦਲਾਂ ਦੀਆਂ ਕਿਸਮਾਂ ਬਾਰੇ ਜਾਣਾਂਗੇ ਕਿ ਕਿਹੜੇ ਬੱਦਲ ਮੀਂਹ ਵਸਾਉਣ ਵਾਲੇ ਹੁੰਦੇ ਨੇ ਤੇ ਕਿਹੜੇ ਨਹੀਂ। ਬੱਦਲਾਂ ਦੀਆਂ 6 ਕਿਸਮਾਂ ਨੇ ਤੇ ਆਓ ਹੁਣ ਇਹਨਾਂ ਦਾ ਵੇਰਵਾ ਕਰਨੇ ਆ। ਨੰਬਰ 1, ਝਾੜ। ਇਹ ਪੰਜਾਬ ਵਿੱਚ ਬੱਦਲਾਂ ਲਈ ਸਭ ਤੋਂ ਆਮ ਵਰਤਿਆ ਜਾਣ ਵਾਲਾ ਲਫ਼ਜ਼ ਹੈ। ਕਹਿੰਦੇ ਨੇ ਕਿ ਝੜ ਹੋ ਗਿਆ ਹੈ, ਯਾਨੀ ਸ਼ਿਕਲ ਦੁਪਹਿਰੇ ਹਰ ਪਾਸੇ ਛਾਂ ਹੋ ਜਾਵੇ, ਜਿਵੇਂ ਸ਼ਾਮ ਹੋ ਗਈ ਏ। ਅਸਮਾਨ ਉੱਤੇ ਹਰ ਪਾਸੇ ਕਾਲੇ ਜਾਂ ਸਲੇਟੀ ਬੱਦਲ ਛਾ ਜਾਣ, ਧੁੱਪ ਬਿਲਕੁਲ ਮੁੱਕ ਜਾਵੇ ਤੇ ਉਹਨੂੰ ਝੜ ਕਹਿੰਦੇ ਨੇ। ਨੰਬਰ 2, ਤਿੱਤਰ ਖੰਭੀ। ਖੰਭ ਪਰ ਨੂੰ ਆਖਦੇ ਨੇ। ਜਦੋਂ ਅਸਮਾਨ ਤੇ ਛੋਟੇ-ਛੋਟੇ ਚਿੱਟੇ ਤੇ ਕਾਲੇ ਬੱਦਲ ਇੰਜ ਖਿੱਲਰ ਜਾਣ ਜਿਵੇਂ ਤਿੱਤਰ ਜਿਹੜਾ ਇੱਕ ਪੰਛੀ ਏ ਉਹਦੇ ਪਰਾਂ ਵਾਂਗ, ਤੇ ਇਹਨਾਂ ਬੱਦਲਾਂ ਨੂੰ ਤਿੱਤਰ ਖੰਭੀ ਬੱਦਲ ਆਖਦੇ ਨੇ। ਪੰਜਾਬ ਵਿੱਚ ਇਹ ਬੱਦਲ ਮੀਂਹ ਦੀ ਪੱਕੀ ਨਿਸ਼ਾਨੀ ਮੰਨੇ ਜਾਂਦੇ ਨੇ। ਜਿਵੇਂ ਅਖਾਣ ਮਸ਼ਹੂਰ ਏ, ਤਿੱਤਰ ਖੰਭੀ ਬਦਲੀ, ਰੰਨ ਮਲਾਈ ਖਾ, ਉਹ ਵਸੇ ਉਹ ਉਜੜੇ, ਖਾਲੀ ਕਦੀ ਨਾ ਜਾ। ਜਦੋਂ ਇਹ ਦੱਸਣਾ ਹੋਏ ਕਿ ਤਿੱਤਰ ਖੰਭੀ ਬਦਲੀ ਜ਼ਰੂਰ ਵਰੇਗੀ ਤੇ ਚਸਕੋਰੀ ਤੇ ਬਣਾਓ ਸੰਗਾਰ ਕਰਨ ਵਾਲੀ ਜ਼ਨਾਨੀ ਅਖੀਰ ਆਪਣਾ ਘਰ ਉਜਾੜ ਲੈਂਦੀ ਏ ਤਾਂ ਕਹਿੰਦੇ ਨੇ। ਨੰਬਰ 3, ਝੋਰਾ ਭੋਰਾ। ਇਹ ਲਫ਼ਜ਼ ਆਮ ਤੌਰ ਤੇ ਉਹਨਾਂ ਬੱਦਲਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਅਸਮਾਨ ਤੇ ਬਾਰੀਕ ਹਲਕੇ ਭੂਰੇ ਜਾਂ ਸਲੇਟੀ ਰੰਗ ਵਿੱਚ ਧੂੜ ਯਾਨੀ ਗਰਦ ਵਾਂਗ ਵਿਛੇ ਹੋਣ। ਇਹ ਲਗਾਤਾਰ ਮੁਸਲਸਲ ਹੋਣ ਵਾਲੀ ਕਿਣ-ਮਿਣ ਦੇ ਜ਼ਿੰਮੇਦਾਰ ਹੁੰਦੇ ਨੇ। ਨੰਬਰ 4, ਮੱਘਾਂ। ਮੱਘ ਅਸਲ ਵਿੱਚ ਇੱਕ ਵੱਡੇ ਪੰਛੀ ਦਾ ਨਾਂ ਏ। ਰਾਜ ਹੰਸ ਜਾਂ ਵੱਡੀ ਬੱਤਖ ਨੂੰ ਮੱਘ ਕਹਿੰਦੇ ਨੇ। ਜਦੋਂ ਅਸਮਾਨ ਤੇ ਵੱਡੇ-ਵੱਡੇ, ਉੱਚੇ ਤੇ ਲੰਬੇ ਤੰਦਾਂ ਵਾਲੇ ਚਿੱਟੇ ਬੱਦਲ ਕਤਾਰਾਂ ਵਿੱਚ ਇੰਜ ਟੁਰਦੇ ਨੇ ਜਿਵੇਂ ਮੱਘਾਂ ਦੀ ਡਾਰ ਹੋਵੇ ਤਾਂ ਉਹਨੂੰ ਮੱਘਾਂ ਵਾਲੇ ਬੱਦਲ ਕਿਹਾ ਜਾਂਦਾ ਏ। ਇਹ ਜ਼ਿਆਦਾਤਰ ਸਾਫ਼ ਮੌਸਮ ਦੀ ਨਿਸ਼ਾਨੀ ਹੁੰਦੇ ਨੇ ਕਿ ਹੁਣ ਬਾਰਿਸ਼ ਨਹੀਂ ਹੋਣੀ। ਨੰਬਰ 5, ਕਾਲੀ ਘੱਟ। ਮੀਂਹ ਨਾਲ ਭਰੇ ਹੋਏ ਕਾਲੇ ਸਿਆਹ ਬੱਦਲ, ਜਿਨ੍ਹਾਂ ਹਰ ਹਾਲ ਵਿੱਚ ਲਾਜ਼ਮੀ ਵਸਣਾ ਹੋਏ ਤੇ ਹਰ ਪਾਸੇ ਸਿਆਹ ਕਾਲੇ ਬੱਦਲ ਛਾ ਜਾਂਦੇ ਨੇ ਤੇ ਬਹੁਤ ਜ਼ੋਰਦਾਰ ਤੇ ਤੇਜ਼ ਬਾਰਿਸ਼ ਦਾ ਸਬੱਬ ਬਣਦੇ ਨੇ। ਨੰਬਰ 6, ਤੂਫਾਨੀ ਬੱਦਲ। ਜਿਹੜੇ ਬੱਦਲ ਬਹੁਤ ਜ਼ੋਰਦਾਰ ਆਵਾਜ਼ ਨਾਲ ਕੜਕਦੇ ਨੇ ਤੇ ਉਹਦੇ ਨਾਲ ਬਿਜਲੀ ਵੀ ਚਮਕਾਉਂਦੇ ਨੇ, ਹਰ ਪਾਸੇ ਜਲ ਥਲ ਕਰ ਦਿੰਦੇ ਨੇ ਤੇ ਇਹਨਾਂ ਬੱਦਲਾਂ ਨੂੰ ਤੂਫਾਨੀ ਬੱਦਲ ਕਹਿੰਦੇ ਨੇ। ਸੋ ਦੋਸਤੋ, ਅੱਜ ਅਸਾਂ ਬੱਦਲਾਂ ਦੀਆਂ ਕਿਸਮਾਂ ਬਾਰੇ ਜਾਣਿਆ। ਉਮੀਦ ਹੈ ਤੁਹਾਨੂੰ ਇਹ ਮਾਲੂਮਾਤ ਪਸੰਦ ਆਈਆਂ ਹੋਣਗੀਆਂ। ਹਰ ਬੱਦਲ ਦੀ ਆਪਣੀ ਪਹਿਚਾਣ ਹੈ, ਆਪਣਾ ਰੰਗ ਹੈ ਤੇ ਆਪਣਾ ਕੰਮ ਹੈ, ਪਰ ਸਾਰੇ ਰਲ ਕੇ ਅਸਮਾਨ ਨੂੰ ਹੋਰ ਵੀ ਸੋਹਣਾ ਬਣਾ ਦਿੰਦੇ ਨੇ। ਜਦੋਂ ਵੀ ਤੁਸੀਂ ਅਗਲੀ ਵਾਰੀ ਅਸਮਾਨ ਵੱਲ ਤੱਕੋ ਤੇ ਸਿਰਫ ਬੱਦਲ ਨਾ ਵੇਖੋ, ਉਹਨਾਂ ਨੂੰ ਪਹਿਚਾਣਨ ਦੀ ਵੀ ਕੋਸ਼ਿਸ਼ ਕਰੋ। ਹੋ ਸਕਦਾ ਹੈ ਜਿਹੜਾ ਬੱਦਲ ਤੁਹਾਨੂੰ ਅੱਜ ਤੱਕ ਸਿਰਫ ਇੱਕ ਸੋਹਣਾ ਨਜ਼ਾਰਾ ਲੱਗਦਾ ਸੀ, ਉਹ ਕੁਦਰਤ ਦਾ ਕੋਈ ਵੱਖਰਾ ਪੈਗਾਮ ਵੀ ਲੈ ਕੇ ਆਇਆ ਹੋਵੇ। ਰੱਬ ਦੀ ਕੁਦਰਤ ਜਿੰਨੀ ਵੇਖੋ ਓਨੀ ਹੈਰਾਨੀ ਵੱਧਦੀ ਜਾਂਦੀ ਏ। ਸੋਹਣਿਓ, ਖੁਸ਼ ਰਵੋ,
ਆਬਾਦ ਰਹੋ ਤੇ ਪੰਜਾਬੀ ਨਾਲ ਆਪਣਾ ਪਿਆਰ ਐਸੇ ਤਰ੍ਹਾਂ ਨਿਭਾਉਂਦੇ ਰਹੋ। ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਰੱਬ ਰਾਖਾ ਤੇ ਬਹੁਤ ਸ਼ੁਕਰੀਆ।